ਅਗਲੀ ਗੱਲ ਕਰੀਏ, ਮੋਹਾਲੀ ਤੋਂ ਲੈ ਕੇ ਬਠਿੰਡਾ ਤੱਕ ਜ਼ਮੀਨਾਂ ਵੇਚਣ ਦੇ ਕਹਿੰਦੇ ਹੁਕਮ ਹੋ ਗਏ ਜੀ। ਪੰਜਾਬੀਆਂ ਨੇ ਤਾਂ ਲੈਂਡ ਪੂਲਿੰਗ ਮਸਾਂ ਵਾਪਸ ਕਰਵਾਈ ਸੀ। ਪ੍ਰਵੀਨ ਜੀ, ਕੱਲ ਖਬਰ ਆ ਰਹੀ ਸੀ ਕਿ ਮੋਹਾਲੀ ਖੇਤਰ ਦੇ 5100 ਏਕੜ ਜ਼ਮੀਨ ਅਕਵਾਇਰ ਕਰਨ ਦੀ ਤਿਆਰੀ ਕੀਤੀ ਆ ਜੀ। ਤੇ ਇੱਕ ਪਾਸੇ ਮੋਹਾਲੀ ਦਾ ਆ ਸੀਗਾ ਜਿਹੜੀ ਭੂ ਪ੍ਰਾਪਤੀ ਹੈ ਕਾਨੂੰਨ ਤਹਿਤ ਕਹਿੰਦੇ ਜੀ ਨੋਟੀਫਿਕੇਸ਼ਨ ਜਾਰੀ ਹੋ ਜਾਣਾ, ਤੇ ਉਹਦੀ ਤਿਆਰੀ ਕੱਲ ਦੱਸੀ ਜਾ ਰਹੀ ਸੀ। ਤੇ ਕੱਲ ਦੇਰ ਰਾਤ ਤੱਕ ਜਦੋਂ ਮੈਂ ਇਸ ਦੇ ਬਾਰੇ ਜਾਣਕਾਰੀ ਹਾਸਲ ਕਰ ਰਿਹਾ ਤਾਂ ਮੈਨੂੰ ਪਤਾ ਲੱਗਿਆ ਕਿ 5100 ਏਕੜ ਦੀ ਜਿਹੜੀ ਤਿਆਰੀ ਆ ਉਹਦੇ ਵਿੱਚੋਂ 3500 ਏਕੜ ਅਕਵਾਇਰ ਕਰਨ ਦਾ ਨੋਟੀਫਿਕੇਸ਼ਨ ਕੱਲ ਰਾਤ ਜਾਰੀ ਹੋ ਗਿਆ। ਠੀਕ ਹੈ। 3553 54 ਸ਼ਾਇਦ ਏਕੜ ਅਕਵਾਇਰ ਜ਼ਮੀਨ ਹੈ ਜਿਹੜੀ ਮੋਹਾਲੀ ਖੇਤਰ ਚ ਅਕਵਾਇਰ ਕਰਨੀ ਹੈ। ਮਤਲਬ ਇਹ ਜ਼ਮੀਨ ਅਕਵਾਇਰ ਕਰਨ ਦਾ ਮਤਲਬ ਇਹ ਹੈ ਕਿ ਜਿਹੜੇ ਇਹ ਪਿੰਡ ਨੇ, ਮਤਲਬ ਜਿਨ੍ਹਾਂ ਦੀ ਖੇਤਰ ਦੀ ਪਿੰਡਾਂ ਦੀ ਜ਼ਮੀਨਦਾਰੀ ਆ, 7 ਦੇ ਕਰੀਬ ਪਿੰਡ ਨੇ ਜਿਨ੍ਹਾਂ ਕੋਲ ਮਰਲੇ 'ਚ ਵੀ ਜ਼ਮੀਨ ਨਹੀਂ ਬਚਣੀ ਖੇਤੀ ਵਾਲੀ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਮਤਲਬ ਅਸੀਂ ਖੇਤੀ ਵਾਲੀ ਜ਼ਮੀਨ ਕੱਟ ਉੱਥੇ ਪਲਾਟ ਤੇ ਫਲੈਟ ਤੇ ਮਾਲ ਉਸਾਰਨ ਤੇ ਤੁਰੇ। ਉਧਰ ਬਠਿੰਡਾ ਦਾ ਥਰਮਲ ਪਲਾਂਟ ਵਾਲੀ ਪਹਿਲਾਂ ਜ਼ਮੀਨ ਵੇਚਣ ਦੀ ਕਵਾਇਦ ਤਾਂ ਚੱਲੇ ਰਹੀ ਆ, ਹੁਣ ਉਹਦੇ ਵਿੱਚ ਕਲੋਨੀ ਵੀ ਆ ਗਈ, ਜਿਹੜੀ ਥਰਮਲ ਕਲੋਨੀ ਆ ਉਹ ਵੀ ਵੇਚਣ ਦਾ ਫੈਸਲਾ ਕਰ ਲਿਆ, ਉਹਦੀ ਪ੍ਰਕਿਰਿਆ ਸ਼ੁਰੂ ਹੋ ਗਈ। ਸੋ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ ਤੇ ਕਹਿਣ ਨੂੰ ਲੈਂਡ ਪੂਲਿੰਗ ਬੰਦ ਵੀ ਹੋ ਗਈ, ਸਾਰਾ ਕੁਝ ਬੰਦ ਹੋ ਗਿਆ, ਪਰ ਮੋਹਾਲੀ ਵਾਲੇ ਖੇਤਰ ਦੇ ਵਿੱਚ ਜਿਵੇਂ ਮਤਲਬ 7 ਪਿੰਡਾਂ ਦੀ ਜ਼ਮੀਨਾਂ ਦੇ ਲਈ 3500 ਪਿੰਡਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਹੋਇਆ। ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਇਹਨਾਂ ਪਿੰਡਾਂ ਨੂੰ ਹਦਾਇਤ ਹੋ ਗਈ ਕਿ ਇੰਚ ਜ਼ਮੀਨ ਦਾ ਵੀ ਹੁਣ ਸੌਦਾ ਨਹੀਂ ਕਰ ਸਕਦੇ, ਆਪਣੀ ਮਰਜ਼ੀ ਨਾਲ ਵੇਚ ਦੇਖ ਲਓ। ਫਿਰ ਦੱਸੋ ਜੀ ਮਾਲਕੀ ਕਿੱਥੇ ਆ ਤੁਹਾਡੀ? ਸਹੀ। ਜੇ ਮਾਲਕ ਹੋ ਕੇ ਮੈਂ ਤੈਅ ਨਹੀਂ ਕਰ ਸਕਦਾ ਕਿ ਮੈਂ ਆਪਣੀ ਜ਼ਮੀਨ ਵੇਚਣੀ ਹੈ ਜਾਂ ਨਹੀਂ ਵੇਚਣੀ, ਜੇ ਵੇਚਣੀ ਹੈ ਤਾਂ ਕਿਹਨੂੰ ਵੇਚਣੀ ਹੈ, ਜੇ ਨਹੀਂ ਵੇਚਣੀ ਤਾਂ ਕਿਉਂ ਨਹੀਂ ਵੇਚਣੀ, ਮਤਲਬ ਤੈਅ ਹੀ ਜੇ ਸਰਕਾਰਾਂ ਨੇ ਕਰਨਾ ਹੈ। ਇਹੀ ਤਾਂ ਸਵਾਲ ਖੜਾ। ਅਜੇ ਤਾਂ ਸੂਬਾ ਸਰਕਾਰ ਧੱਕਾ ਕਰਦੀ ਹੈ, ਇਹ ਤਾਂ ਮਾਲ ਰਿਕਾਰਡ ਦਿੱਲੀ ਲੈ ਕੇ ਚੱਲੇ ਆ ਜੀ, ਇਹ ਤਾਂ ਕੇਂਦਰੀਕਰਨ ਹੋਣ ਲੱਗਿਆ ਸਾਰੇ ਰਿਕਾਰਡ ਦਾ, ਤੇ ਫਿਰ ਤਾਂ ਹੁਕਮ ਉੱਥੋਂ ਆਇਆ ਕਰਨਗੇ, ਫਿਰ ਤਾਂ ਤੁਹਾਨੂੰ ਵੀ ਕਿਸੇ ਨੇ ਨਹੀਂ ਪੁੱਛਣਾ। ਫਿਰ ਤਾਂ ਡੀਸੀ ਨੂੰ ਹੁਕਮ ਆ ਜਾਇਆ ਕਰੂਗਾ, ਡੀਸੀ ਆਰਡਰ ਕਰ ਦਿਆ ਕਰੋ, ਤੁਸੀਂ ਬੈਠੇ ਰਹੋ। ਬਿਲਕੁਲ। ਸੋ ਇਸ ਲਈ ਇਹ ਸਾਡੀਆਂ ਸਰਕਾਰਾਂ ਕੇਂਦਰੀ ਕਹਾੜੇ ਦੇ ਵਿੱਚ ਹੁਣ ਹੱਥੇ ਦਾ ਕੰਮ ਕਰ ਰਹੀਆਂ ਤੇ ਇਹ ਉਹਨਾਂ ਦੇ ਹੱਥ ਚੁੱਕ ਕੇ ਬਣ ਗਏ ਨੇ ਤੇ ਇਹ ਪੰਜਾਬ ਨੂੰ ਵੱਢਣ ਤੁਰੇ ਨੇ, ਪੰਜਾਬ ਨੂੰ ਮਕਾਉਣ ਤੁਰੇ ਨੇ। ਬਹੁਤ ਵੱਡਾ ਸੰਕਟ ਹੈ ਜਨਾਬ, ਜਿਹੜਾ ਮੋਹਾਲੀ ਤੋਂ ਲੈ ਕੇ ਬਠਿੰਡੇ ਤੱਕ ਦਿਖ ਰਿਹਾ। ਇਕੱਲਾ ਇਹੀ ਨਹੀਂ, ਆਪਾਂ ਲਗਾਤਾਰ ਇਸ ਪਲੇਟਫਾਰਮ ਤੇ ਗੱਲ ਕੀਤੀ ਕਿ ਸ਼ਾਮਲਾਟਾਂ ਇਹਨਾਂ ਦੇ ਨਿਸ਼ਾਨੇ ਤੇ ਨੇ, ਖੇਤੀਬਾੜੀ ਵਾਲੀ ਜ਼ਮੀਨਾਂ ਇਹਨਾਂ ਦੇ ਨਿਸ਼ਾਨੇ ਤੇ ਨੇ, ਪੰਜਾਬ ਯੂਨੀਵਰਸਿਟੀ ਵਾਲੇ ਮਸਲੇ ਦੇ ਉੱਤੇ ਸਰਕਾਰ ਭਗੌੜੀ ਰਹੀ, ਪੰਜਾਬੀ ਯੂਨੀਵਰਸਿਟੀ ਦੇ ਉੱਤੇ ਲੈਂਡ ਮਾਫੀਏ ਦੀ ਨਜ਼ਰ ਆ, ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਵੇਚਣ ਦੀ ਤਿਆਰੀ ਆ, ਪਾਵਰਕਾਮ ਦੀਆਂ ਜ਼ਮੀਨਾਂ ਨਿਸ਼ਾਨਦੇਹੀ ਕਰੀ ਬੈਠੇ ਨੇ, ਵੇਚ ਰਹੇ ਨੇ ਲੁਧਿਆਣਾ ਤੋਂ ਲੈ ਕੇ ਪਟਿਆਲਾ ਤੱਕ, ਹੈ ਨਾ, ਬੋਲਦੇ ਹੀ ਨਹੀਂ ਗਏ। BBMB ਦਾ ਸਕੂਲ ਹੈ ਤਲਵਾੜੇ ਦੇ ਵਿੱਚ, DAV, ਉਹ ਸਿੱਧੀ RSS ਆਪਣੇ ਕੰਟਰੋਲ 'ਚ ਲੈਣ ਨੂੰ ਫਿਰਦੀ ਹੈ। BBMB ਕਹਿੰਦੀ ਅਸੀਂ ਨਹੀਂ ਚਲਾ ਸਕਦੇ, BBMB ਪੱਲਿਓਂ ਪੈਸਾ ਦਿੰਦੀ ਹੈ, 60% ਪੰਜਾਬ ਦਾ ਪੈਸਾ ਹੈ। ਸਹੀ ਗੱਲ ਆ। ਸਰਕਾਰ ਕਿਉਂ ਨਹੀਂ ਉੱਥੇ ਵੋੜਦੀ ਕਿ ਹਾਂ ਅਸੀਂ 6 ਮਹੀਨੇ ਤੋਂ ਲੋਕ ਲੜ ਰਹੇ ਆ ਲੜਾਈ। ਔਰ ਖਾਸ ਗੱਲ ਇਹ ਹੈ ਕਿ RSS ਕਬਜ਼ਾ ਕਰਨਾ ਚਾਹੁੰਦੀ ਹੈ DAV ਸਕੂਲ ਤੇ ਉਸ DAV ਸਕੂਲ ਦੇ ਵਿੱਚ RSS ਦੇ ਪਰਿਵਾਰਾਂ ਦੇ ਬੱਚੇ ਪੜ੍ਹਦੇ ਆ, ਬਹੁਤ ਗਿਣਤੀ, ਉਹ ਤਾਂ ਵੀ RSS ਕੋਲ ਸਿੱਧਾ ਨਹੀਂ ਜਾਣਾ ਚਾਹੁੰਦੇ। ਸਹੀ ਗੱਲ। ਤੇ ਇੱਥੋਂ ਤੱਕ ਸਥਿਤੀ ਹੈ। ਮਤਲਬ ਪੂਰੀ ਤਰ੍ਹਾਂ ਨਾਲ ਕੇਂਦਰੀਕਰਨ, ਪ੍ਰਾਈਵੇਟ ਕਰਨ ਦੇ ਵਿੱਚ ਸਾਡੀ ਸਰਕਾਰ ਬਰਾਬਰ ਯੋਗਦਾਨ ਪਾ ਰਹੀ ਹੈ, ਕੇਂਦਰ ਦੇ ਨਾਲ ਖੜੀ ਹੈ। ਜੋ ਕਰਨਾ ਕਰੋ, ਤੇ ਆ ਉਹਨਾਂ ਦੀਆਂ ਹੀ ਪਾਲਿਸੀਆਂ ਜਿਹੜੀਆਂ ਅੱਗੇ ਵਧ ਰਹੀਆਂ। ਅਫਸੋਸ ਸਾਡੇ ਸਿਆਸਤਦਾਨ ਤੇ ਸਾਡੀਆਂ ਸੱਤਾਧਾਰੀ ਧਿਰ ਤੋਂ ਲੈ ਕੇ ਸਾਰੀਆਂ ਧਿਰਾਂ ਨਕੰਮੀਆਂ ਤੇ ਨਲਾਇਕ ਸਾਬਤ ਹੋ ਰਹੀਆਂ। ਸਹੀ ਗੱਲ ਆ। ਬਿਲਕੁਲ ਜੇ ਤੁਸੀਂ ਕੇਂਦਰੀਕਰਨ ਦਾ ਵਿਰੋਧ ਹੀ ਨਹੀਂ ਕਰ ਰਹੇ ਤੇ ਇਹਦਾ ਮਤਲਬ ਤੁਸੀਂ ਉਹਨਾਂ ਦੇ ਨਾਲ ਘਿਓ ਖਿਚੜੀ ਆ, ਤੁਸੀਂ ਰਲੇ ਵੇ ਆ ਉਹਨਾਂ ਦੇ ਨਾਲ।